ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਖਬਰ ਚੈਨਲ ਦੇ ਨਾਲ। ਚੜ੍ਹਦੇ ਤੇ ਲਹਿੰਦੇ ਪੰਜਾਬੀਓ, 1947 ਦੇ ਬਟਵਾਰੇ ਨੂੰ ਅੱਜ ਕਰੀਬ 75 ਸਾਲ ਹੋ ਗਏ ਨੇ, ਪਰ ਉਸ ਬਟਵਾਰੇ ਦੇ ਜ਼ਖਮ ਅੱਜ ਵੀ ਅੱਲੇ ਨੇ। ਅੱਜ ਵੀ ਪਾਕਿਸਤਾਨ ਦੇ ਵਿੱਚ ਖੇਡੇ ਜੰਮੇ ਪਲੇ ਇੱਧਰ ਬਜ਼ੁਰਗ ਹੋ ਚੁੱਕੇ ਲੋਕ ਆਪਣੀ ਮਾਤ ਭੂਮੀ ਨੂੰ ਦੇਖਣ ਲਈ ਤਰਸਦੇ ਨੇ। ਅੱਜ ਵੀ ਉੱਥੇ ਰਹਿ ਗਏ ਜਾਂ ਇੱਧਰ ਰਹਿ ਗਏ ਲੋਕ ਆਪਣੇ ਵਿਛੜੇ ਹੋਏ ਭੈਣ ਭਾਈਆਂ ਨੂੰ ਮਿਲਣ ਲਈ ਤਰਸਦੇ ਨੇ। ਇਸੇ ਹੀ ਕੜੀ ਦੇ ਤਹਿਤ ਤਾਜ ਬੀਬੀ, ਤੁਸੀਂ ਫੇਰ ਸਹੀ ਸੁਣਿਆ, ਮੈਂ ਤਾਜ ਬੀਬੀ ਦੀ ਗੱਲ ਹੀ ਕਰਨੀ ਹੈ। ਅੱਜ ਵੀ ਉਸ ਐਪੀਸੋਡ ਨੂੰ ਲੈ ਕੇ ਅਸੀਂ ਖੇਤਾਂ ਦੇ ਵਿੱਚ ਕਿਸਾਨ ਦੇ ਕੋਲ ਆਏ ਹਾਂ। ਗੱਲ ਫਿਰ ਤਾਜ ਬੀਬੀ ਦੀ ਹੈ। ਅੱਜ ਫਿਰੋਜ਼ਪੁਰ ਦੀ ਤਾਜ ਬੀਬੀ ਨੂੰ ਜੋੜਨ ਵਾਸਤੇ, ਉਹਦੇ ਭਰਾਵਾਂ ਦੇ ਨਾਲ ਜੋੜਨ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਸੰਘਰਸ਼ ਕੀਤਾ। ਬਹੁਤ ਸਾਰੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਕਈ ਲੋਕਾਂ ਨੂੰ ਇਸ ਐਪੀਸੋਡ ਦੇ ਵਿੱਚ ਧੁਸਰਦੇ ਹੋਏ ਦੇਖਿਆ। ਕਈ ਲੋਕਾਂ ਨੇ ਇਸ ਐਪੀਸੋਡ ਦਾ ਸਤਿਆਨਾਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਲੋਕਾਂ ਨੇ ਲਾਹਨਤਾਂ ਪਾਈਆਂ ਕਮੈਂਟਾਂ ਦੇ ਜ਼ਰੀਏ। ਅੱਜ ਅਸੀਂ ਖੇਤ ਦੇ ਵਿੱਚ ਆਏ ਹਾਂ। ਇਹ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ, ਇਹਨਾਂ ਦਾ ਨਾਮ ਹੈ ਜੱਸਾ ਸਿੰਘ ਮਾਛੀਵਾੜਾ। ਕਿਸਾਨ ਯੂਨੀਅਨ ਦੇ ਆਗੂ ਨੇ, ਕਿਸਾਨੀ ਦੀ ਗੱਲ ਕਰਦੇ ਨੇ, ਇਸੇ ਲਈ ਅੱਜ ਇਹਨਾਂ ਨੂੰ ਖੇਤਾਂ 'ਚ ਮਿਲਣ ਦਾ ਸਬਬ ਬਣਿਆ। ਇਹਨਾਂ ਦੇ ਮੂੰਹੋਂ ਸੁਣਾਂਗੇ ਕਿ ਤਾਜ ਬੀਬੀ ਦੇ ਮਾਮਲੇ 'ਚ ਇਹ ਬੰਦਾ ਜਿਹੜਾ ਹੈ ਉਹ ਕਿਵੇਂ ਆ ਗਿਆ। ਇਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਕਿ ਤਾਜ ਬੀਬੀ ਦੇ ਮਾਮਲੇ ਦੇ ਵਿੱਚ ਮੈਂ ਵੀ ਇੱਕ ਵੱਡਾ ਰੋਲ ਅਦਾ ਕੀਤਾ ਹੈ। ਉਹ ਕਿਹੜਾ ਰੋਲ ਅਦਾ ਕੀਤਾ, ਸ਼ੁਰੂਆਤ ਇਹਨਾਂ ਦੇ ਮੂੰਹ ਤੋਂ ਸੁਣਾਂਗੇ। ਧੰਨਵਾਦ ਹੈ ਜੀ, ਤੁਸੀਂ ਸਾਡੇ ਚੈਨਲ ਤੇ ਜੁੜੇ ਹੋ ਤੇ ਤਾਜ ਬੀਬੀ ਦੇ ਮਸਲੇ 'ਚ ਤੁਸੀਂ ਕੀ ਪੱਖ ਰੱਖਣਾ ਚਾਹੁੰਦੇ ਹੋ? ਮੈਂ ਸਭ ਤੋਂ ਪਹਿਲਾਂ ਤੁਹਾਡੇ ਖਬਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਕਿ ਤੁਸੀਂ ਮੇਰੇ ਤੱਕ ਪਹੁੰਚ ਕੀਤੀ ਹੈ। ਗੱਲ ਆਪਾਂ ਇਸ ਮਸਲੇ 'ਚ ਆਉਣਾ ਨਹੀਂ ਸੀ ਚਾਹੁੰਦੇ, ਨਾ ਹੀ ਸਾਨੂੰ ਕੋਈ TRP ਦੀ ਲੋੜ ਸੀਗੀ। ਪਰ ਜਦੋਂ ਮੈਂ ਸਾਰੀ ਕਹਾਣੀ ਦੇਖੀ ਮਾਤਾ ਜੀ ਦੇ, ਤਾਜ ਬੀਬੀ ਦੇ ਭਰਾ ਜੀ ਨਾਲ ਜਾਂ ਉਹਨਾਂ ਦੀ ਭੈਣ ਜੀ ਨਾਲ, ਜੋ ਵਾਕਿਆ ਪਾਕਿਸਤਾਨ ਦੇ ਵਿੱਚ ਹੋਇਆ, ਕਿੱਦਾਂ ਲੋਕਾਂ ਨੇ ਆਪਦੀ TRP ਵਾਸਤੇ ਉਹਨਾਂ ਲੋਕਾਂ ਦੀ ਆਵਾਜ਼ ਦਬਾਈ ਜਿਹੜੇ ਲੋਕਾਂ ਨੇ ਮਿਹਨਤ ਕੀਤੀ ਸੀ। ਠੀਕ ਹੈ, ਕਈ ਚੈਨਲ ਵਾਲੇ, ਮੀਡੀਆ ਵਾਲੇ ਵੀਰਾਂ ਨੇ ਕਿਹਾ ਵੀ ਤੁਸੀਂ ਛੁਪੇ ਕਿਉਂ ਰਹੇ, ਕਿਉਂਕਿ ਸਾਨੂੰ ਸੀ, ਮੈਨੂੰ ਇੱਕੋ ਮੇਰਾ ਮਕਸਦ ਸੀਗਾ। ਤੁਸੀਂ, ਮੈਂ ਪਹਿਲਾਂ ਵੇਖੋ ਜੀ, ਆਪਾਂ ਗੱਲ ਸ਼ੁਰੂ ਕਰਾਂਗੇ। ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਤਾਜ ਬੀਬੀ ਨੂੰ ਮਿਲੇ ਤੇ ਕਦੋਂ ਮਿਲੇ, ਕਿਵੇਂ ਸਬਬ ਬਣਿਆ? ਦੇਖੋ ਜੀ, ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਦਿੱਲੀ, ਬਹੁਤ ਜ਼ੋਰਾਂ ਸ਼ੋਰਾਂ ਦੇ ਮੋਦੀ ਸਾਹਿਬ ਨਾਲ 12-13 ਮੀਟਿੰਗਾਂ ਹੋਈਆਂ, ਕੋਈ ਹੱਲ ਨਹੀਂ ਨਿਕਲਿਆ। ਮੇਰੀ ਸੰਯੁਕਤ ਮੋਰਚੇ ਵੱਲੋਂ ਡਿਊਟੀ ਲਗਾਈ ਗਈ ਕਿ ਜੇਕਰ ਸਬੱਬ ਬਣਦਾ, ਵੀਜ਼ਾ ਆਉਂਦਾ ਹੈ, ਤੇ ਮੇਰੀ ਇੱਕ ਮਨ ਦੀ ਇੱਛਾ ਸੀ ਕਿ ਮੈਂ ਬਾਬੇ ਨਾਨਕ ਦੇ ਘਰੇ ਅਰਦਾਸ ਕਰਾਂ ਕਿ 3 ਕਾਲੇ ਕਾਨੂੰਨ ਰੱਦ ਹੋ ਜਾਣ। ਉਦੋਂ ਮੇਰੇ ਕੋਲ ਇੱਕ ਵੀਡੀਓ ਆਉਂਦੀ ਹੈ, ਇੱਕ ਬੀਬੀ ਨੇ ਵੀਡੀਓ ਬਣਾਈ, ਇੱਕ ਤਾਜ ਬੀਬੀ ਨਾਂ ਦੀ ਮਾਤਾ, ਜਿਹੜਾ ਕਿ ਉਹਨੇ ਫਿਰੋਜ਼ਪੁਰ ਦਾ ਜ਼ਿਕਰ ਕੀਤਾ, ਰੁਮਾਲ ਵੇਚ ਰਹੀ ਸੀ। ਮੇਰੇ ਮਨ 'ਚ ਚਾਅ ਇੱਕ ਉੱਭਰਿਆ ਵੀ ਮੈਂ ਜਾਣਾ ਹੈ ਬਾਬੇ ਨਾਨਕ ਦੇ ਘਰੇ, ਪਰ ਮੈਂ ਉਹ ਤਾਜ ਬੀਬੀ ਨੂੰ ਵੀ ਜ਼ਰੂਰ ਮਿਲਣਾ, ਕਿਉਂਕਿ ਉਹਨੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਂ ਲਿਆ ਸੀ ਕਿ ਮੇਰਾ ਬਾਪ ਮੁਰੱਬਿਆਂ ਦਾ ਮਾਲਕ ਹੁੰਦਾ ਸੀ ਤੇ ਰੱਬ ਦੇਣ ਜੋਗਾ ਕਰੇ, ਲੈਣ ਜੋਗਾ ਨਾ ਕਰੇ। ਉਦੋਂ ਮੇਰੇ ਦਿਲ 'ਚ ਇੱਕ ਖੋਜ ਹੀ ਪਈ ਕਿ ਹੋ ਸਕਦਾ ਹੈ ਕਿ ਸ਼ਾਇਦ ਮਾਤਾ ਕਿਤੇ ਸਾਡੇ ਰਿਸ਼ਤੇਦਾਰ, ਕਿਸੇ ਪਰਿਵਾਰ ਦੀ ਹੋਵੇ, ਨਾ ਵੀ ਹੋਵੇ, ਪਰ ਮਾਤਾ ਤੱਕ ਪਹੁੰਚ ਕਰਨੀ। ਤੁਸੀਂ ਕਿਸ ਮਹੀਨੇ 'ਚ ਉੱਥੇ ਗਏ ਸੀਗੇ? ਇਹ ਸਰਦੀਆਂ 'ਚ ਗਏ ਸੀ ਜਾਂ ਕਿਹੜੇ ਮਹੀਨੇ 'ਚ ਉੱਥੇ ਗਏ ਸੀ? ਤੇ ਜਦੋਂ ਮਿਲੇ ਤਾਂ 11ਵੇਂ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ 2021 ਦੀ ਗੱਲ ਕਰ? ਹਾਂ, 2021 ਦੀ। ਪਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਤੋਂ ਪਹਿਲਾਂ ਕੋਈ ਮਿਲਿਆ ਹੋਵੇ। ਪਰ ਮੈਂ ਜਦੋਂ ਉੱਥੇ ਪਹੁੰਚਦਾ, ਅਸੀਂ 3 ਦਿਨ ਗੱਡੀ ਕਿਰਾਏ ਤੇ ਕੀਤੀ, ਵੀ 25,000 ਰੁਪਇਆ ਖਰਚਾ ਕੀਤਾ। ਪਰ ਉਸ ਬੰਦੇ ਨੂੰ ਮੈਂ ਸਲੂਟ ਕਰਦਾ, ਉਹਨੇ ਆਪਦੀ ਜੌਬ ਛੱਡ ਕੇ ਤੇ ਮੇਰੇ ਨਾਲ ਇੰਨਾ ਸੰਘਰਸ਼ ਕੀਤਾ। ਲਾਸਟ ਦਿਨ ਰਹਿ ਗਿਆ ਜਦੋਂ ਅਸੀਂ ਵਾਪਸ ਹੋਣਾ ਸੀ। ਤੇ ਇਹ ਗਗਨਦੀਪ ਉਹੀ ਹੈ ਨਾ ਜਿਹੜਾ ਹੁਣ ਵੀ ਵਿੱਚ ਆਇਆ, ਇਹ ਦਲਜੀਤ ਦੇ ਨਾਲ ਵੀ ਰਾਤ ਨੂੰ ਕਰੇਗਾ? ਹਾਂਜੀ, ਉਹੀ ਬੰਦਾ ਹੈ ਜੀ। ਲਾਸਟ ਦਿਨ ਸਾਨੂੰ ਮਾਤਾ ਸੀ ਲੱਭਦੇ ਮਾਤਾ ਰੁਮਾਲ ਵੇਚ ਰਹੀ ਸੀ। ਇੱਕ ਰਸ਼ਕੇ ਵਾਲਾ ਵੀਰ ਉਹ ਮਾਤਾ ਨੂੰ ਲੈ ਕੇ ਆਇਆ ਸਾਡੇ ਕੋਲ। ਜਦੋਂ ਅਸੀਂ ਮਿਲਦੇ ਹਾਂ, ਮੇਰੇ ਕੋਲ ਵਿਦ ਪ੍ਰੂਫ ਹੈ, ਮੈਂ ਵੀਡੀਓ ਦਿਆਂਗਾ ਵੀ ਤੁਹਾਨੂੰ। ਹਾਂ, ਬਿਲਕੁਲ। ਵੀ ਮੈਂ ਉੱਥੇ ਮਾਤਾ ਦੀ ਹੈਲਪ ਵੀ ਕੀਤੀ। ਮੈਂ ਜਿਹੜੇ ਹਾਲਾਤਾਂ 'ਚ ਮਾਤਾ ਦੇਖੀ, ਮੈਂ ਉਹਨੂੰ ਮਾਤਾ ਨੂੰ ਵਿਸ਼ਵਾਸ ਦਿਵਾਇਆ, ਮਾਤਾ ਜੇਕਰ ਤੂੰ ਫਿਰੋਜ਼ਪੁਰ ਦੀ ਹੈ, ਜਿਹੜੀਆਂ ਉਹਨੇ ਨਿਸ਼ਾਨੀਆਂ ਦੱਸੀਆਂ ਮੈਂ ਉਹਦੇ ਵੱਡਿਆਂ ਬਜ਼ੁਰਗਾਂ ਤੋਂ ਪੁੱਛੀਆਂ। ਉੱਥੇ ਲੂਚੇ ਵਾਲਾ ਬਾਗ ਹੁੰਦਾ ਸੀ, ਮੜੀਆਂ ਵਾਲਾ ਖੂਹ ਹੁੰਦਾ ਸੀ, ਇੱਕ ਖੂਹ ਹੁੰਦਾ ਸੀ ਵੱਡਾ ਸਾਰਾ, ਤੇ ਮਾਤਾ ਨੇ ਇਹ ਵੀ ਦੱਸਿਆ ਸੀ ਉੱਥੇ ਅਗਾਂ ਦਰਿਆ ਵੀ ਹੁੰਦਾ ਸੀ। ਓਕੇ, ਤੇ ਉਹ ਚੀਜ਼ਾਂ ਜਿਹੜੀਆਂ ਮੈਨੂੰ ਪ੍ਰੋਪਰ ਲੱਗੀਆਂ। ਜਿਹੜਾ ਜ਼ਿਕਰ ਤੁਹਾਡੇ ਨਾਲ ਕੀਤਾ ਉਹਨੇ? ਹਾਂਜੀ, ਬਿਲਕੁਲ। ਫਿਰ ਮਾਤਾ ਜੀ ਨੂੰ ਜਦੋਂ ਮੈਂ ਕਿਹਾ, ਇਹ ਵਿਸ਼ਵਾਸ ਦਾ ਮਾਤਾ ਜੀ, ਜੇਕਰ ਤੁਹਾਡਾ ਪਰਿਵਾਰ ਉੱਥੇ ਹੋਇਆ ਤੇ ਮੈਂ ਤੁਹਾਨੂੰ ਬਾਬੇ ਨਾਨਕ ਦੀ ਕਿਰਪਾ ਨਾਲ ਜ਼ਰੂਰ ਮਿਲਾਵਾਂਗਾ। ਫਿਰ ਉਦੋਂ ਮੈਂ ਮਾਤਾ ਦੀ ਹੈਲਪ ਕੀਤੀ, ਕੈਮਰੇ ਬੰਦ ਕਰਕੇ। ਮੈਂ ਨਹੀਂ ਸੀ ਚਾਹੁੰਦਾ ਕਿ ਸਾਡੀ ਮਾਤਾ ਜਿਹੜੀ ਬਜ਼ੁਰਗ ਹੈ, ਗਰੀਬ ਹੈ, ਕਿ ਉਹਨੂੰ ਅਸੀਂ ਲੋਕਾਂ ਨੂੰ ਦਿਖਾਈਏ ਕਿ ਅਸੀਂ ਉਹਨੂੰ ਪੈਸੇ ਦੇ ਰਹੇ ਹਾਂ। ਬਿਲਕੁਲ, ਜੈਸੇ ਤੁਸੀਂ ਉਹ ਵੀਡੀਓ ਪਾਈ ਵੀ ਨਹੀਂ ਕਿਤੇ, ਤੁਸੀਂ ਉਹ ਕਿਤੇ ਪਾਈ ਵੀ ਨਹੀਂ ਹੈ। ਹਾਂ, ਉਸ ਤੋਂ ਬਾਅਦ ਤੁਸੀਂ ਅਪਡੇਟ ਕੀਤੀ ਜਦੋਂ ਹੁਣ ਰੌਲਾ ਜ਼ਿਆਦਾ? ਹਾਂ, ਜਦੋਂ ਰੌਲਾ ਪਿਆ ਨਾ, ਜਦੋਂ ਲੋਕ ਕਹਿ ਰਹੇ ਕਿ ਮੈਂ ਮਾਤਾ ਨੂੰ ਮਿਲਾਇਆ, ਮੈਂ ਪਹਿਲੋਂ ਮਿਲਿਆ, ਮੈਂ ਕੀਤਾ,
ਉਦੋਂ ਜਦੋਂ ਮੈਂ ਗਗਨਜੀਤ ਦੀਪ ਸਿੰਘ ਰੰਧਾਵੇ ਨਾਲ ਮਿਲਿਆ, ਜਦੋਂ ਮਾਤਾ ਨੂੰ ਮਿਲਿਆ ਸੀ, ਮਾਤਾ ਦੀ ਹੈਲਪ ਕੀਤੀ। ਵੀਡੀਓ 'ਚ ਮੈਂ ਇੱਕ ਵਾਅਦਾ ਕੀਤਾ ਸੀ ਕਿ ਮੈਂ ਆਪਦੀ ਮਾਂ ਨੂੰ ਹੁਣ ਕੰਮ ਨਹੀਂ ਕਰਨ ਦਿਆਂਗਾ। ਗਗਨਦੀਪ ਰੰਧਾਵੇ ਵੀਰ ਨਾਲ ਕਿਹਾ, ਉਹਨੇ ਮਾਤਾ ਜੀ ਨੂੰ ਆਪਦੀ ਬੋਲੀ 'ਚ ਸਮਝਾਇਆ ਕਿ ਮਾਤਾ ਜੀ ਜੇਕਰ ਤੁਸੀਂ ਇੱਥੇ ਇਹ ਪ੍ਰਧਾਨ ਸਾਹਿਬ ਜੱਸਾ ਸਿੰਘ ਜੀ ਤੁਹਾਡੀ ਮਦਦ ਕਰਨ, ਤੁਸੀਂ ਰੁਮਾਲ ਨਹੀਂ ਵੇਚਣੇ। ਮਾਤਾ ਕਹਿੰਦੀ ਚਲੋ ਮੈਂ ਨਹੀਂ ਵੇਚਦੀ, ਮੇਰਾ ਪੁੱਤਰ ਮੇਰੀ ਮਦਦ ਕਰੇ। ਮਾਤਾ ਨੂੰ ਮੈਂ ਮਿਲਿਆ, ਅੱਜ ਵੀ ਵਿਦ ਪ੍ਰੂਫ ਮਾਤਾ ਨੂੰ ਯਾਦ ਹੈ। ਮੈਂ ਵੀਡੀਓ ਵੀ ਤੁਹਾਨੂੰ ਦਿਖਾਵਾਂਗਾ ਵੀ ਕਿਸਾਨੀ ਝੰਡੇ ਮੇਰੇ ਕੋਲ 1 ਘੰਟਾ ਪੂਰਾ ਮਾਤਾ ਦੇ ਕੋਲ ਖੜੇ। ਐਂ ਲੱਗਾ ਕਿ ਜਿਵੇਂ ਮਾਤਾ ਸਾਡੇ ਆਪਦੇ ਪਰਿਵਾਰ ਚੋਂ ਜੱਫੀ ਪਾ ਕੇ ਮਿਲੀ। ਮਾਤਾ ਨੇ ਮੇਰਾ ਮੱਥਾ ਚੁੰਮਿਆ। ਮੈਂ ਇੱਕ ਜੈਸਾ ਹੀ ਗੱਲ ਕਰਾਂਗਾ, ਜਿਸ ਤਰੀਕੇ ਨਾਲ ਮਾਤਾ ਹੁਣ ਉਲਝੀ ਜੀ ਪਈ ਹੈ ਜਾਂ ਡਰ 'ਚ ਹੈ, ਜਦੋਂ ਤੁਸੀਂ ਮਿਲੇ ਸੀ ਉਦੋਂ ਉਹਦਾ ਰਿਐਕਸ਼ਨ ਕੀ ਸੀ, ਕਿਵੇਂ ਉਹਦੇ ਬੋਲਬਾਣੀ ਕਿਵੇਂ ਦੀ ਸੀ? ਉਦੋਂ ਮਾਤਾ ਨੂੰ ਜਦੋਂ ਮੈਂ ਮਿਲਿਆ ਨਾ, ਮਾਤਾ ਨੂੰ ਮੈਂ ਦੱਸਿਆ ਕਿ ਮਾਤਾ ਜੀ ਮੈਂ ਫਿਰੋਜ਼ਪੁਰ ਤੋਂ ਹਾਂ। ਮਾਤਾ ਮੈਨੂੰ ਮਿਲੀ, ਮਾਤਾ ਨੇ ਮੇਰਾ ਮੱਥਾ ਚੁੰਮਿਆ। ਉਹਨੂੰ ਐਂ ਲੱਗਾ ਜਿੱਦਾਂ ਮੇਰਾ ਕੋਈ ਭਤੀਜਾ ਜਾਂ ਭਰਾ ਆ ਗਿਆ, ਬੜੀ ਖੁਸ਼ ਹੋਈ। ਮੈਂ ਜਿਹੜੀ ਗੱਲ ਕੀਤੀ ਉਦੋਂ ਤੁਸੀਂ ਮਿਲੇ, ਜੋ ਉਦੋਂ ਦਾ ਵੇ ਆਫ ਟਾਕਿੰਗ ਸੀ, ਬੋਲਣ ਦਾ ਤਰੀਕਾ ਸੀਗਾ, ਉਹ ਹੁਣ ਤੁਹਾਨੂੰ ਲੱਗਦਾ ਬੋਡੀ ਲੈਂਗੁਏਜ 'ਚ ਚੇਂਜ ਹੋਇਆ ਉਹਦੇ ਥੋੜਾ ਬਹੁਤ? ਨਹੀਂ ਜੀ, ਹੁਣ ਤਾਂ ਜਿੱਦਾਂ ਮਾਤਾ, ਹੁਣ ਮੈਂ ਦੇਖੀ ਆ ਵੀਡੀਓ, ਬਹੁਤ ਘਬਰਾਈ ਹੋਈ ਹੈ। ਉਹਨੂੰ ਕੁਝ ਸਮਝ ਹੀ ਨਹੀਂ ਆ ਰਹੀ ਕਿ ਕੀ ਬਣ ਗਿਆ। ਉਹਨੂੰ ਮਨ 'ਚ ਇੰਨਾ ਚਾਅ ਸੀ। ਜਦੋਂ ਮੈਂ ਗਗਨਜੀਤ ਦੀਪ ਸਿੰਘ ਰੰਧਾਵੇ ਨਾਲ ਗੱਲ ਕੀਤੀ, ਮੈਂ ਕਿਹਾ ਕਿ ਮਾਤਾ ਦਾ ਪਰਿਵਾਰ ਲੱਭ ਗਿਆ। ਮੇਰੀ ਕੁਝ ਮੁਸ਼ਕਲ ਦੇ ਕਾਰਨ ਮੇਰਾ ਉਹਨਾਂ ਦਾ ਬਾਬਾ ਗੁਰਮੀਤ ਸਿੰਘ ਜੀ ਮੇਰੇ ਘਰੇ ਆਏ ਨੇ। ਉਹਨਾਂ ਨੂੰ ਇਹ ਪਤਾ ਲੱਗਾ ਕਿ ਮੈਂ ਮਾਤਾ ਜੀ ਨੂੰ ਮਿਲਿਆ। ਸਭ ਤੋਂ ਪਹਿਲਾਂ ਮੇਰੇ ਘਰੇ ਉਹਨਾਂ ਨੇ ਪਹੁੰਚ ਕੀਤੀ। ਮੈਂ ਦਿੱਲੀ ਅੰਦੋਲਨ ਕਰਕੇ ਉਹਨਾਂ ਨੂੰ ਮਿਲ ਨਹੀਂ ਸਕਿਆ। ਠੀਕ ਹੈ ਜੀ, ਮੇਰੇ ਘਰੇ ਆਏ। ਬਾਅਦ ਦੇ ਵਿੱਚ ਜਦੋਂ ਮੈਨੂੰ ਸਮਾਂ ਮਿਲਿਆ, ਮੈਨੂੰ ਸੁਨੇਹਾ ਮਿਲਿਆ, ਮੈਂ ਇਹਨਾਂ ਦੇ ਘਰੇ ਗਿਆ। ਇਹ ਬਾਬਾ ਗੁਰਮੀਤ ਸਿੰਘ ਜੀ ਮਾਤਾ ਜੀ ਦੇ ਭਰਾ ਨੂੰ ਪਤਾ ਆ ਕਿ ਪਹਿਲਾ ਇਨਸਾਨ ਮੈਂ ਮਿਲਣ ਵਾਲਾ। ਪਰ ਮੈਂ ਅੱਜ ਅੱਗੇ ਕਿਉਂ ਆਇਆ? ਜਿਹੜੇ ਲੋਕ ਕਹਿ ਰਹੇ ਆ ਨਜਾਇਜ਼ ਫਾਇਦਾ ਚੁੱਕ ਰਿਹਾ ਕਿ ਅਸੀਂ ਮਿਹਨਤ ਕੀਤੀ, ਅਸੀਂ ਕੀਤੀ, ਪਰ ਸਭ ਤੋਂ ਪਹਿਲਾਂ ਗਗਨ ਜੀ ਦੀਪ ਸਿੰਘ ਰੰਧਾਵਾ ਲਾਹੌਰ ਤੋਂ, ਜਿਹੜੇ ਬੰਦੇ ਨੇ ਮੇਰੇ ਇੱਕ ਫੋਨ ਤੇ ਆਪਦੀ ਜੌਬ ਤੱਕ ਛੱਡ ਦਿੱਤੀ। 6 ਦਿਨ ਮਾਤਾ ਨੂੰ ਲੱਭਦਾ ਰਿਹਾ। ਹੁਣ ਜਦੋਂ ਮੈਂ ਉਹਨੂੰ ਕਿਹਾ ਕਿ ਮਾਤਾ ਦਾ ਪਰਿਵਾਰ ਆ ਰਿਹਾ, ਤੂੰ ਮਾਤਾ ਦੇ ਭਰਾ ਤੇ ਭੈਣ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਣੀ, ਉਹਨੇ ਹੋਟਲ 'ਚ ਸੱਦ ਕੇ ਉਹਨਾਂ ਨੂੰ ਖਾਣਾ ਵੀ ਖਵਾਇਆ। ਤੇ ਸਾਡੀ ਇੱਕ ਤਰੀਕ ਵੀ ਹੋਈ ਸੀ ਫਾਈਨਲ, 19 ਤਰੀਕ, ਕਿ 19 ਤਰੀਕ ਨੂੰ ਮਾਤਾ ਦੇ ਭੈਣ ਤੇ ਭਰਾ ਨੂੰ ਮਾਤਾ ਦੇ ਘਰੇ ਜਾ ਕੇ ਮਿਲਾਪ ਕਰਾਉਣਾ ਹੈ। ਮਿਲਾਪ ਕਰਾ ਕੇ ਜੋ ਵੀ ਉਹਨਾਂ ਦੇ ਭਤੀਜੇ ਨੇ ਜਾਂ ਉਹਨਾਂ ਦਾ ਬੇਟਾ, ਜਿਹੜਾ ਵੀ ਪਰਿਵਾਰ ਹੈ ਸਾਰਾ, ਹਾਂਜੀ, ਉਹਨਾਂ ਦੇ ਧੀਆਂ ਦੇ ਜਵਾਈਆਂ ਤੱਕ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਉਹਨਾਂ ਨੂੰ ਮਿਲਣਾ ਹੈ। ਉਹਨਾਂ ਨੇ ਪੂਰੀ ਤਿਆਰੀ ਕੀਤੀ, ਫੁੱਲ ਤੱਕਰ ਘਰੇ ਰੱਖੇ। ਮਾਤਾ ਦਾ ਜਿਹੜਾ ਬੇਟਾ ਹੈ ਖੁਸ਼ੀ ਮੁਹੰਮਦ, ਉਹਨੇ ਨਾ ਮੇਰੇ ਨਾਲ ਉਹਨੇ ਵੀਡੀਓ ਕਾਲ ਤੇ ਗੱਲ ਵੀ ਕੀਤੀ ਹੈ। ਗਗਨਦੀਪ ਸਿੰਘ ਰੰਧਾਵੇ ਨੇ ਜਾ ਕੇ ਗੱਲ ਵੀ ਕਰਾਈ, ਮੇਰੇ ਨਾਲ ਗੱਲ ਵੀ ਹੋਈ। ਉਹਨੇ ਇਹ ਗੱਲ ਕਹੀ ਸੀ, ਪ੍ਰਧਾਨ ਜੀ ਜਿਹੜੇ ਤੁਸੀਂ ਸਾਨੂੰ ਪੈਸੇ ਦੇ ਕੇ ਗਏ ਸੀ ਮਾਤਾ ਨੂੰ, ਉਹ ਮੈਂ ਘਰ ਦਾ ਫਰਨੀਚਰ ਲੈ ਕੇ ਆਇਆ। ਪਰ ਮੈਂ ਨਹੀਂ ਉਹਨੂੰ ਕਿਹਾ। ਮੇਰੇ ਨਾ ਕਹਿਣ ਦੇ ਬਾਵਜੂਦ ਵੀ 3 ਵਾਰੀ ਗਗਨਦੀਪ ਸਿੰਘ ਰੰਧਾਵਾ ਆਪਦੇ ਪੱਲਿਓਂ 5-5000 ਰੁਪਇਆ ਖਰਚ ਕਰਕੇ ਮਾਤਾ ਨੂੰ ਰਾਸ਼ਨ ਦੇ ਕੇ ਆਇਆ। ਨਹੀਂ, ਬਹੁਤ ਵੱਡੀ ਕੁਰਬਾਨੀ ਆ ਉਸ ਵੀਰ ਦੀ ਵੀ। ਗੁਰਸਿੱਖ ਵੀਰ ਆ ਗਗਨਦੀਪ, ਮੈਂ ਦੇਖਿਆ ਹੁਣ ਵੀ ਉਹ ਲਾਸਟ ਤੱਕ ਦਲਜੀਤ ਦੇ ਨਾਲ ਰਾਤ ਉਦੋਂ ਘਰੇ ਵੀ ਗਿਆ। ਤਾਂ ਇਹ ਸਾਰੇ ਜਿਹੜਾ ਆਪਾਂ ਜੇ ਗੱਲ ਕਰੀਏ ਤਾਂ ਜਿਵੇਂ ਹੁਣ ਮਾਤਾ ਤੁਸੀਂ ਦੱਸਿਆ ਘਬਰਾਈ ਹੋਈ ਸੀ, ਜਾਂ ਹੁਣ ਜਿਹੜਾ ਐਪੀਸੋਡ ਹੋਇਆ ਹੈ, ਜਿੰਨੀਆਂ ਉਧਰ ਗੱਲਾਂ ਹੋਈਆਂ ਜਾਂ ਉਹਨੂੰ ਮਿਲਣ ਨਹੀਂ ਦਿੱਤਾ ਗਿਆ, ਕੀ ਸੋਚਦੇ ਹੋ ਕਿਸ ਦਾ ਕਸੂਰ ਆ? ਵੀਡੀਓ ਸਾਰੀਆਂ ਤੁਸੀਂ ਦੇਖੀਆਂ? ਹਾਂਜੀ, ਮੇਰੀਆਂ ਵੀ ਦੇਖੀਆਂ, ਉਧਰੋਂ ਪਾਕਿਸਤਾਨ ਤੋਂ ਜਿਹੜੀਆਂ ਉਹ ਵੀ ਦੇਖੀਆਂ ਨੇ। ਕਿਹਦਾ ਕਸੂਰ ਮੰਨਦੇ ਹੋ? ਇਹ ਕੀ ਹੋਣਾ ਚਾਹੀਦਾ ਸੀ ਇੰਜ? ਦੇਖ, ਨਨਕਾਣਾ ਸਾਹਿਬ ਇਹਨਾਂ ਦੀ ਇੱਕ ਪੱਤਰਕਾਰ ਵੀਰ ਨਾਲ ਗੱਲਬਾਤ ਹੁੰਦੀ ਹੈ। ਚਲੋ ਮੈਨੂੰ ਖੁਸ਼ੀ ਹੈ ਕਿ ਇੱਕ ਪੱਤਰਕਾਰ, ਇਧਰੋਂ ਤੁਸੀਂ ਸਾਰੀ ਸਟੋਰੀ ਨੂੰ ਕਵਰ ਕੀਤਾ, ਉਧਰ ਇੱਕ ਜੇ ਪੱਤਰਕਾਰ ਵੀਰ ਕਰਦਾ ਆ। ਜਦੋਂ ਵੇਖੋ ਜੀ, ਇੱਕ ਬੰਦਾ ਉਂਝ ਮਿਲਦਾ, ਉਹ ਪਤਾ ਨਹੀਂ ਲੱਗਦਾ। ਜਦੋਂ ਉਮੀਦਾਂ ਲੋਕਾਂ ਨੇ ਇਹ ਦੇਖਣਾ ਸੀ ਵੀ ਕਿੱਦਾਂ ਮਿਲੇ, ਕਿੱਦਾਂ ਉਹਨਾਂ ਨੇ ਸਵਾਗਤ ਕੀਤਾ। ਬਿਲਕੁਲ, ਕਿਉਂਕਿ ਜਿਹੜੇ ਥੱਲੇ ਕਮੈਂਟ ਆ ਰਹੇ ਸੀ ਨਾ, ਕਿਉਂਕਿ ਅਸੀਂ ਸੰਜੀਦਾ ਇਸ ਕਰਕੇ ਆ ਕਿ ਗੱਲ ਫਿਰੋਜ਼ਪੁਰ ਦੀ ਹੈ। ਹਾਂਜੀ, ਸਾਡੇ ਏਰੀਆ ਦੀ ਗੱਲ ਹੈ ਤੇ ਸਾਨੂੰ ਸੰਜੀਦਾ ਹੋਣਾ ਪੈਣਾ। ਉਹ ਜਦੋਂ ਜਿਹੜੇ ਪੱਤਰਕਾਰ ਵੀਰਾਂ ਨੇ ਉਧਰ ਵੀ ਜਿਹੜਾ ਹੈਗਾ ਮਿਹਨਤ ਕੀਤੀ ਹੈ, ਕਿਉਂਕਿ ਮੈਨੂੰ ਲੱਗਦਾ 200 300 ਕਿਲੋਮੀਟਰ ਤੋਂ ਆ ਕੇ ਉਹ ਮਾਤਾ ਨੂੰ ਕਵਰੇਜ ਕਰਦੇ ਰਹੇ। ਤੇ ਉਸ ਦਿਨ ਵੀ ਨਨਕਾਣੇ ਮੈਨੂੰ ਲੱਗਦਾ ਤੁਸੀਂ ਨਾਸਰ ਕਿਸਾਨਾ ਉਹਨਾਂ ਦੀ ਗੱਲ ਕਰਦੇ? ਹਾਂਜੀ, ਨਾਸਰ ਕਿਸਾਨਾ, ਮੈਨੂੰ ਨਾਮ ਯਾਦ ਥੋੜਾ ਜਿਹਾ ਭੁੱਲ ਗਿਆ ਸੀਗਾ। ਕਿਸਾਨੀ ਝੰਡਾ ਲੱਗ ਗਿਆ ਸੀ, ਉਹਨਾਂ ਨੇ ਮੇਰੀ ਇੰਟਰਵਿਊ ਵੀ ਕੀਤੀ ਸੀਗੀ। ਉਹਨਾਂ ਨੇ ਖੁਦ ਨਨਕਾਣਾ ਸਾਹਿਬ। ਪਰ ਉਹਨਾਂ ਨੇ ਦੇਖੋ, ਮੈਂ ਜਦੋਂ ਉਹਨਾਂ ਦੀ ਵੀਡੀਓ ਦੇਖੀ, ਮੇਰਾ ਮਨ ਉਦਾਸ ਵੀ ਜੋ ਜਿਵੇਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ। ਇਹਦੇ 'ਚ ਬਾਪੂ ਦਲਜੀਤ ਤੇ ਬਾਪੂ ਦੀ ਭੈਣ ਦਾ ਕੋਈ ਗੁਨਾਹ ਨਹੀਂ। ਇਹਦੇ 'ਚ ਜਿਹੜਾ ਬੰਦਾ ਕਿਰਦਾਰ ਮੈਂ ਦੇਖਿਆ, ਵਿਰਕ, ਮੈਂ ਉਹਦਾ ਪੂਰਾ ਨਾਮ ਨਹੀਂ ਜਾਣਦਾ, ਠੀਕ ਹੈ, ਉਸ ਬੰਦੇ ਨੇ ਪਤਾ ਨਹੀਂ TRP ਲੈਣ ਦੀ ਖਾਤਰ, ਪਤਾ ਨਹੀਂ ਕੀ ਸਿਸਟਮ, ਪਤਾ ਨਹੀਂ ਕਿਵੇਂ ਰਾਤੋਂ ਰਾਤ ਉਹਨਾਂ ਦੇ ਕੁੜਮ ਲਾਹੌਰ ਬਣ ਗਏ, ਮੈਨੂੰ ਸਮਝ ਨਹੀਂ ਆਉਂਦੀ। ਉਸ ਬੰਦੇ ਨੇ ਜੋ ਇਸ ਟਾਈਮ ਮੈਂ ਮਾਤਾ ਦੇ ਪੁੱਤ ਦੀ ਵੀਡੀਓ ਖੁਸ਼ੀ ਦੀ ਦੇਖੀ, ਉਹ ਕਹਿੰਦਾ ਕਿ ਮੈਨੂੰ ਕੰਮ ਤੋਂ ਵੀ
ਕਰ ਦਿੱਤਾ ਗਿਆ, ਕੰਮ ਵੀ ਮੈਨੂੰ ਛੱਡਣਾ ਪਿਆ। ਆਂਢ ਗੁਆਂਢ ਗੱਲਾਂ ਸੁਣੀਆਂ ਪਿਆ ਵੀ ਪੈਸੇ ਦੀ ਖਾਤਰ ਸ਼ਾਇਦ ਇਹ ਕਰ ਰਿਹਾ। ਰਿਸ਼ਤੇਦਾਰ ਆ ਕੇ ਬੈਠੇ ਸੀ, ਪੂਰਾ ਹਾਂਜੀ। ਸਵਾਗਤ ਦੀਆਂ ਤਿਆਰੀਆਂ ਸੀ, ਫੁੱਲ ਵਗੈਰਾ ਖਾਣਾ ਵਗੈਰਾ ਤਿਆਰ ਸੀ, ਗਿਫਟ ਜਿਹੜੇ ਲੈਣੇ ਦੇਣੇ ਸੀ ਉਹਨਾਂ ਨੂੰ, ਉਹ ਉਹਨਾਂ ਗਰੀਬਾਂ ਨੇ ਤਿਆਰ ਰੱਖੇ ਹੋਏ ਹਾਂਜੀ, ਹਾਂਜੀ। ਸੀਗੇ, ਪਰ ਉਸ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਗਿਆ। ਤੁਸੀਂ ਕੀ ਫੀਲ ਕਰਦੇ ਹੋ? ਤੁਸੀਂ ਮਾਤਾ ਨੂੰ ਲੱਭਿਆ ਸੀ, ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਗਿਆ, ਤੁਸੀਂ ਕੀ ਸੋਚਦੇ ਹੋਣੇ ਇਸ ਐਪੀਸੋਡ 'ਚ? ਜਿੱਦਾਂ ਸਾਡੇ ਵੀਰ ਪੱਤਰਕਾਰ ਵੀਰ ਨੇ ਪੂਰੀ ਪਲਾਨ ਤਿਆਰ ਕੀਤਾ ਸੀ, ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ। ਜਿੱਦਾਂ ਉਹਨਾਂ ਨੇ ਦਿਖਾਉਣਾ ਸੀ, ਜਿੱਦਾਂ ਖੁਸ਼ੀ ਬਾਈ ਨਾਲ ਮੇਰੀ ਗੱਲ ਹੋਈ, ਉਹ ਕਹਿੰਦਾ ਪ੍ਰਧਾਨ ਜੀ ਜੱਸਾ ਸਿੰਘ ਜੀ ਮੈਨੂੰ ਜਾਣਦਾ, ਰੀਅਲ 'ਚ ਜਾਣਦਾ, ਉਹਨੂੰ ਜਦੋਂ ਮਰਜ਼ੀ ਪੁੱਛ ਲਿਆ ਜੀ ਵੀ ਅਸੀਂ ਮੈਂ ਉਹਦੇ ਨਾਨਕਿਆਂ ਦਾ ਸਵਾਗਤ ਕਰਨਾ ਹੈ। ਉਹਨਾਂ ਦੇ ਜਿਹੜੇ ਸਿਸਟਰ ਸੀ, ਉਹਨਾਂ ਦੇ ਜਵਾਈਆਂ ਤੱਕਰ, ਉਹਨਾਂ ਦੇ ਬੱਚਿਆਂ ਤੱਕਰ ਇਹ ਕਹਿ ਦਿੱਤਾ ਗਿਆ ਕਿ ਸਾਡੀ ਮਾਤਾ ਦੇ ਭਰਾ ਆ ਰਿਹਾ, ਸਾਡੇ ਨਾਨਕੇ ਆ ਰਿਹਾ, ਅਸੀਂ ਉਹਨਾਂ ਨੂੰ ਮਿਲ ਕੇ ਫਿਰ ਕਰਤਾਰਪੁਰ ਸਾਹਿਬ ਵੀ ਜਾਣਾ ਹੈ। ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ, ਕਿਉਂਕਿ ਮੇਰਾ ਇਧਰੋਂ ਵੀਜ਼ਾ ਮੈਂ ਅਪਲਾਈ ਨਹੀਂ ਕੀਤਾ, ਮੇਰੇ ਕਰਤਾਰਪੁਰ ਸਾਹਿਬ ਦਾ ਵੀਜ਼ਾ ਅਪਲਾਈ ਕੀਤਾ ਸੀ। 19 ਤਰੀਕ ਨੂੰ ਮੈਨੂੰ ਉਹਨਾਂ ਨੇ ਉੱਧਰ ਵੀ ਮਿਲਣਾ ਸੀਗਾ, ਮੇਰੇ ਨਾਲ ਵਾਅਦਾ ਕੀਤਾ। ਕੀ ਕਹਿੰਦੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਸਾਰੇ ਲੋਕਾਂ ਦੀਆਂ ਖੁਸ਼ੀਆਂ ਚਾਵਾਂ ਨੂੰ ਮਾਰ ਦਿੱਤਾ, ਜਿਹੜੇ ਪੁਆਇੰਟ ਨੂੰ, ਜਿਹੜੇ ਪਲ ਨੂੰ ਅਸੀਂ ਦੇਖਣਾ ਚਾਹੁੰਦੇ ਸੀ ਕਿ 65 ਸਾਲ ਬਾਅਦ ਮਾਤਾ ਜਦੋਂ ਆਪਦੇ ਭਰਾਵਾਂ ਨੂੰ ਮਿਲੇਗੀ ਤਾਂ ਇਹਦਾ ਰਿਐਕਸ਼ਨ ਕੀ ਹੋਊਗਾ? ਜਦੋਂ ਦੂਰੋਂ ਖਿਲਰੀਆਂ ਬਾਹਾਂ ਨਾਲ ਉਹ ਜੱਫੀਆਂ ਪਹਿਣਗੀਆਂ ਤਾਂ ਉਹ ਰਿਐਕਸ਼ਨ ਕੀ ਹੋਊਗਾ? ਉਸ ਮੂਵਮੈਂਟ ਨੂੰ ਸਾਰਿਆਂ ਨੇ ਜਿਹੜਾ ਹੈਗਾ ਉਹ ਨਕਾਰਿਆ ਕਿ ਜਿਹੜੇ ਬੰਦੇ ਨੇ ਇਹ ਕੰਮ ਗਲਤ ਕੀਤਾ ਉਹਨੂੰ ਸਾਰਿਆਂ ਤੇ ਜਿਹੜਾ ਹੈਗਾ ਕਮੈਂਟਾਂ ਦੇ ਵਿੱਚ ਲਾਂਤਾਂ ਵੀ ਪੈ ਰਹੀਆਂ। ਤੇ ਮਾਤਾ ਜੀ ਨੇ ਮੈਂ ਦੁਬਾਰੇ ਗੱਲ ਕੀਤੀ ਨਾ ਵਿਸਾਖੀ ਤੋਂ ਪਹਿਲਾਂ, ਮੈਂ ਕਿਹਾ ਮਾਤਾ ਜੀ ਤੁਹਾਡਾ ਪਰਿਵਾਰ ਲੱਭ ਗਿਆ, ਤੁਹਾਡੇ ਭਰਾ ਲੱਭ ਗਏ ਆ, 2 ਭਰਾ ਆ, 2 ਤੁਹਾਡੀ ਸਿਸਟਰ, ਇੱਕ ਦੀ ਡੈਥ ਹੋ ਗਈ ਹੈ। ਮੈਂ ਉਹਨਾਂ ਨੂੰ ਦੱਸਿਆ, ਤੁਸੀਂ ਮੰਨਣਾ ਨਹੀਂ, ਵੀਡੀਓ ਦੇ ਵਿੱਚ ਵੀਡੀਓ ਕਾਲ 'ਚ ਮਾਤਾ ਰੋ ਪਈ, ਕਹਿੰਦੀ ਪੁੱਤ ਜਾਂ ਤਾਂ ਮੈਨੂੰ ਲਾਰਾ ਲਾ ਕੇ ਨਾ ਜਾਂਦਾ, ਤੇ ਜੇ ਮੇਰਾ ਕੋਈ ਆਪਦਾ ਹੈਗਾ ਮੇਰੇ ਮਰਦਿਆਂ ਤੱਕ ਮੈਨੂੰ ਮਿਲਾ ਦਿਓ, ਮੇਰਾ ਮਨ ਭਰ ਆਇਆ। ਪਰ ਮੈਂ ਗਗਨਦੀਪ ਸਿੰਘ ਰੰਧਾਵੇ ਨੂੰ ਇਹ ਗੱਲ ਕਹੀ, ਭਰਾ ਮੇਰੇ ਜੋ ਮਰਜ਼ੀ ਹੋ ਜੇ, ਤੂੰ ਹੁਣ ਮਾਤਾ ਦੇ ਘਰੇ ਜਾ, ਘਰੇ ਜਾ ਕੇ ਉਹਨੇ ਤੂੰ ਜੋ ਮਰਜ਼ੀ ਕਰ, ਮਾਤਾ ਨੂੰ ਉਹਦੇ ਕੋਲ ਬੁਲਾ, ਮੈਂ ਮਾਤਾ ਨਾਲ ਗੱਲ ਕਰਨੀ ਕਿ ਉਹਨਾਂ ਦੇ ਭਰਾ ਨੂੰ ਮੈਂ ਭੇਜ ਰਿਹਾ। ਮੇਰਾ ਮਨ ਤਾਂ ਹੌਲਾ ਹੋਣਾ, ਮੇਰੇ ਮਨ ਤੇ ਭਾਰ ਪੈ ਗਿਆ ਵੀ ਇਹ ਕੱਲ ਕੀ ਬਣ ਗਈ। ਮੈਂ ਮਾਤਾ ਨਾਲ ਵਾਅਦਾ ਕੀਤਾ ਸੀ, ਪਰ ਮੈਂ ਕਈ ਵਾਰੀ ਸਵਾਲ ਆਉਂਦਾ ਉੱਥੋਂ ਦੇ ਮੀਡੀਆ ਵਾਲੇ ਵੀਰ ਨੇ ਕਿ ਤੁਸੀਂ ਕਿਉਂ ਯਾਰ ਸਾਨੂੰ TRP, ਸਾਨੂੰ ਇੱਕੋ ਖੁਸ਼ੀ ਸੀ ਕਿ ਮਾਤਾ ਦਾ ਭਰਾ ਲੱਭ ਗਿਆ, ਭੈਣ ਭਰਾ ਲੱਭ ਕੇ ਮਿਲਣ, ਠੀਕ ਹੈ। ਇਹ ਹੁਣ ਜੇ ਤੁਸੀਂ ਜਾਂਦੇ ਜਥੇ ਦੇ ਨਾਲ, ਤੁਸੀਂ ਜਾਂਦੇ, ਫਿਰ ਜਿਹੜਾ ਹੈਗਾ ਸੀ ਉਹ ਕਿਵੇਂ ਦਾ ਵੱਖਰਾ ਉੱਥੇ ਹੋਣਾ ਸੀਗਾ? ਦੇਖੋ ਜੀ, ਜਿੱਦਾਂ ਦਲਜੀਤ ਨਾਲ ਹੋਇਆ, ਗਗਨਦੀਪ ਸਿੰਘ ਰੰਧਾਵੇ ਨਾਲ ਹੋਇਆ, ਉੱਦਾਂ ਮੇਰੇ ਨਾਲ ਹੋਣਾ ਸੀ। ਦੇਖੋ ਇੱਕ ਨਾਸਰੀ ਕਿਸਾਨਾਂ, ਉਹਨਾਂ ਦੀ ਮੈਂ ਵੀਡੀਓ ਦੇਖੀ, ਕਿੰਨੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ, ਉਹ ਕਹਿੰਦੇ ਪਹਿਲਾਂ ਮਿਲ ਕੇ ਅੱਜ ਦੁਬਾਰਾ ਸਾਨੂੰ ਲੈ ਕੇ ਜਾ ਰਹੇ, ਉਹ ਗੱਲ ਨਹੀਂ ਬਣਦੀ। ਪਰ ਜੋ ਪਰਿਵਾਰ ਦੀ ਤਿਆਰੀ ਸੀ, ਮੈਨੂੰ ਉਹਨਾਂ ਨੇ ਇੱਕ ਇੱਕ ਚੀਜ਼ ਦਿਖਾਈ, ਆਹ ਅਸੀਂ ਸੂਟ ਦੇਣੇ ਆ, ਆਹ ਅਸੀਂ ਹਾਰ ਲਿਆਂਦੇ ਆ। ਦੇਖੋ ਜਦੋਂ ਦੀਪ ਸਿੰਘ ਰੰਧਾਵਾ ਤੇ ਦਲਜੀਤ ਸਿੰਘ ਉਹਨਾਂ ਦੇ ਘਰੇ ਜਾਂਦੇ ਆ, ਮਾਤਾ ਜੀ ਨੇ ਉਹਨਾਂ ਨੂੰ ਗਿਫਟ ਦਿੱਤੇ। ਦਿੱਤੇ ਗਿਫਟ, ਦੇਖੋ ਉਹ ਵੀਡੀਓ ਸਾਹਮਣੇ ਆਈ ਹੈ, ਲੋਈਆਂ ਦੇ ਰਹੇ ਉਹਨਾਂ ਨੂੰ ਗਿਫਟ ਦਿੱਤੇ। ਤੇ ਜਦੋਂ ਉਹਨਾਂ ਦਾ ਪਰਿਵਾਰ ਜਾਂਦਾ, ਪੂਰੀ ਦੁਨੀਆ ਦੇਖਦੀ ਤੇ ਕਿੱਡਾ ਆਨੰਦ ਆਉਂਦਾ। ਅੱਜ ਮਾਤਾ ਇੰਨੀ ਘਬਰਾਈ, ਉਹਨੂੰ ਸਮਝ ਨਹੀਂ ਆ ਰਹੀ। ਕਈ ਲੋਕ ਕਹਿੰਦੇ ਆ ਕਿ ਮੈਂ ਵੀਡੀਓ ਜਦੋਂ ਪਾਈ ਸੀ, ਮੈਂ ਵੀਡੀਓ ਦੇ ਥਰੂ ਕਹਿਣਾ ਚਾਹੁੰਦਾ, ਜੇਕਰ ਜਿਹੜੀ ਭੈਣ ਨੇ ਵੀਡੀਓ ਪਾਈ ਏ ਉਹਦੇ ਤੋਂ ਬਾਅਦ ਮੈਂ ਮਿਲਿਆ, ਜੇ ਉਸ ਤੋਂ ਪਹਿਲਾਂ ਕੋਈ ਮਿਲਿਆ, ਮੈਂ 1 ਲੱਖ ਰੁਪਇਆ ਦੇਣ ਨੂੰ ਤਿਆਰ ਆ ਜੇ ਕੋਈ ਦਾਵਾ ਕਰਦਾ ਕਿ ਅਸੀਂ ਪਹਿਲਾਂ ਮਿਲੇ ਆ, ਠੀਕ ਹੈ। ਮੈਂ ਇਸ ਲਈ ਚੁੱਪ ਸੀ ਕਿ ਮਾਤਾ ਦਾ ਪਰਿਵਾਰ ਲੱਭ ਗਿਆ, ਮਾਤਾ ਨੂੰ ਪਰਿਵਾਰ ਮਿਲ ਜੇ, ਸਾਨੂੰ TRP ਦੀ ਲੋੜ ਨਹੀਂ। ਪਰ ਮੈਂ ਸਲੂਟ ਕਰਦਾ ਗਗਨਦੀਪ ਸਿੰਘ ਰੰਧਾਵੇ ਨੂੰ, ਜਿਨੇ ਬਾਈ ਨੇ ਆਪਣੀ ਜੌਬ ਛੱਡ ਕੇ ਉਹਨੂੰ ਜੌਬ ਤੋਂ ਕੱਢ ਦਿੱਤਾ ਗਿਆ ਮੇਰੇ ਇੱਕ ਫੋਨ ਤੇ। ਕਿੰਨਾ ਪਿਆਰ ਵਾਲੀ ਗੱਲ ਹੈ, ਉਹਨੇ ਮਾਤਾ ਦੇ ਭਰਾ ਤੇ ਭੈਣ ਨੂੰ ਕਿਸੇ ਦੀ ਕਮੀ ਨਹੀਂ ਆਉਣ ਦਿੱਤੀ, ਹੋਟਲ 'ਚ ਸੱਦ ਕੇ ਖਾਣਾ ਖਵਾਇਆ, ਬੜੀ ਇੱਜ਼ਤ ਕੀਤੀ ਕੋਈ। ਹਾਂਜੀ, ਉਹਨਾਂ ਦਾ ਪਰਿਵਾਰ ਵੀ ਉਹਨੂੰ ਬੜੇ ਚਾਅ ਸੀ। ਪਰ ਜਦੋਂ ਮੈਨੂੰ ਨੇ ਇਹ ਗੱਲ ਕਹੀ ਨਾ, ਜੱਸੇ ਭਰਾ ਕੋਈ ਵਿਰਕ ਨਾਂ ਦਾ ਬੰਦਾ ਸਾਰੀ ਗੇਮ ਹੀ ਮਿੱਟੀ ਕਰ ਗਿਆ, ਸਾਰਿਆਂ ਦੇ ਦਿਲ ਤੋੜ ਗਿਆ ਜਿਹੜੇ ਆਪਣੇ ਨਾਲ ਜੁੜੇ ਸੀ। ਤੁਸੀਂ ਮੰਨਣਾ ਨਹੀਂ ਕਿ ਮੇਰੇ ਅੱਖਾਂ 'ਚ ਅੱਥਰੂ ਆ ਗਏ ਕਿ ਇੰਨੀ ਮਿਹਨਤ ਕੀਤੀ। ਮੈਨੂੰ ਆਪਦਾ ਨਹੀਂ ਗੁੱਸਾ, ਮੈਨੂੰ ਇਹ ਸੀ ਮੈਂ ਆਪਦੇ ਦਲਜੀਤ ਭਰਾ ਨੂੰ ਭੇਜਿਆ ਉਹਨਾਂ ਦੇ ਨਾਲ, ਠੀਕ ਹੈ। ਮੈਂ ਗਗਨਦੀਪ ਸਿੰਘ ਰੰਧਾਵੇ ਨੂੰ ਪੂਰੀ ਪਲਾਨ ਸਾਡੇ ਨਾਲ ਹੋਇਆ, ਬਾਪੂ ਜੀ ਨਾਲ ਗੱਲ ਵੀ ਕਰਾਈ ਗਗਨਦੀਪ ਸਿੰਘ ਰੰਧਾਵੇ ਦੀ, ਬਾਪੂ ਜੀ ਵੀ ਪੂਰੇ ਐਨ ਖੁਸ਼ ਹੋ ਕੇ ਗਏ। ਉਸ ਬੰਦੇ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਇਹ ਨਹੀਂ ਕਿ ਉਹ ਬੰਦਾ ਪੈਸੇ ਕਰਕੇ ਮਿਹਨਤ ਕਰ ਰਿਹਾ ਨਾ, ਉਹਨੇ ਪੱਲਿਓਂ ਖਰਚਾ ਕਰਕੇ, ਪੱਲਿਓਂ ਪੈਸੇ ਦੇ ਕੇ ਸਾਰਾ ਕੁਝ ਕੀਤਾ। ਉਹਦਾ ਦਿਲ ਤਾਂ ਟੁੱਟਿਆ ਕਿ ਜਿਹੜਾ ਮਾਤਾ ਦੇ ਕੋਈ ਤੀਜੇ ਥਰਡ ਪਰਸਨ ਨੇ, ਮੈਂ ਦੇਖੀ ਵੀਡੀਓ ਕਿ ਇਧਰੋਂ ਬੰਦੇ ਗਏ, ਅਸੀਂ ਉਹਨਾਂ ਨੂੰ ਜਾਣਦੇ ਨਹੀਂ, 10-12 ਬੰਦੇ ਉਹਨਾਂ ਦੇ ਘਰੇ ਬਾਤ ਤੇ ਜਾ ਕੇ, ਉਧਰੋਂ ਮਾਤਾ ਤੇ ਭਰਾ ਨੂੰ ਮਾਤਾ ਨੂੰ ਐਂ ਮਿਲਾਇਆ ਗਿਆ ਜਿੱਦਾਂ ਕਿਡਨੈਪ ਕਰਕੇ ਜਾਂਦੇ ਹੋ। ਉਹਨਾਂ ਕਿਹਾ ਵੀ ਸਾਨੂੰ ਜੋ ਕਿ ਮਾਤਾ ਨੂੰ ਇੰਜ ਲੈ ਕੇ ਗਏ, ਬੰਦੇ ਨੇ ਬੁਲਾਇਆ ਹੈ
ਕਿ ਕੋਈ ਤੁਹਾਨੂੰ ਨਾ ਗਿਫਟ ਦੇਣ ਵਾਸਤੇ ਆਇਆ, ਬਾਹਰੋਂ ਆਇਆ, ਉਹਨੇ ਕੋਈ ਰਾਸ਼ਨ ਪਾਣੀ ਜਾਂ ਕੁਝ ਦੇਣਾ ਹੈ, ਤੇ ਉਹਨੂੰ ਉਵੇਂ ਇਕੱਲੀ ਨੂੰ ਲੈ ਗਏ। ਕਿਉਂ? ਇਹ ਸਾਰਾ ਜਿਹੜਾ ਸੀਗਾ, ਜੋ ਉਸ ਬੰਦੇ ਨੂੰ ਸ਼ਾਇਦ ਪਤਾ ਨਹੀਂ ਹੋਣਾ ਸੀਗਾ ਕਿ ਮੇਰੇ ਨਾਲ ਮੇਰੀ ਬੇਇੱਜ਼ਤੀ ਬਹੁਤ ਹੋਣੀ, ਦੋਵਾਂ ਮੁਲਕਾਂ 'ਚ ਹੋਣੀ ਹੈ। ਦੋਵਾਂ ਮੁਲਕਾਂ ਕੀ ਵਿਦੇਸ਼ਾਂ ਦੇ ਵਿੱਚ ਵੀ ਜਿੰਨੇ ਸਿੱਖ ਬੈਠੇ ਨੇ ਉਹ ਸਾਰੇ ਕਮੈਂਟ ਕਰਕੇ ਜਵਾਬ ਮੰਗ ਰਹੇ ਸੀ, ਮੇਰੇ ਤੋਂ ਜਵਾਬ ਮੰਗ ਰਹੇ ਸੀ, ਦਲਜੀਤ ਤੋਂ ਜਵਾਬ ਮੰਗ ਰਹੇ ਸੀ। ਹੁਣ ਜਦੋਂ ਤੁਸੀਂ ਸਾਹਮਣੇ ਆ ਗਏ ਹੋ, ਇੱਕ ਨਵਾਂ ਐਪੀਸੋਡ ਉਹਨਾਂ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਵੀ ਜਾਊਗਾ ਕਿ ਜਿਹੜੇ ਇਸ ਸਾਰੇ ਐਪੀਸੋਡ ਨੂੰ ਖਰਾਬ ਕਰਨ ਵਾਲਾ ਬੰਦਾ ਕੌਣ ਆ। ਮੈਂ ਇੱਕ ਸਵਾਲ ਹੋਰ ਕਰਾਂਗਾ, ਕੀ ਤੁਹਾਨੂੰ ਮਾਤਾ ਦੇ ਭਰਾ ਸਰਦਾਰ ਗੁਰਮੀਤ ਸਿੰਘ ਜਾਂ ਦਲਜੀਤ ਜਾਂ ਹੋਰ ਕਿਸੇ ਨਾਲ ਕੋਈ ਗਿਲਾ ਤਾਂ ਨਹੀਂ ਹੈਗਾ? ਤੁਸੀਂ ਤਾਂ ਸਾਰਾ ਟੀਮ ਵਰਕ ਕਰ ਰਹੇ ਸੀ ਨਾ। ਦੇਖੋ ਜੀ, ਗਿਲਾ ਆਪਦੇ ਭਰਾਵਾਂ ਨਾਲ, ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ। ਨਾਸਰ ਕਿਸਾਨਾ ਜੀ ਨਾਲ ਮੈਨੂੰ ਹਮਦਰਦੀ, ਸਾਰਿਆਂ ਨਾਲ, ਤੁਹਾਡੇ ਹਰੇਕ ਬੰਦੇ, ਮੈਨੂੰ ਇੱਕੋ ਖੁਸ਼ੀ ਸੀ ਮਾਤਾ ਦਾ ਪਰਿਵਾਰ ਮਿਲਦਾ ਵਿਖਾ ਦਿੰਦੇ। ਚਾਹੇ ਵਿਰਕ ਗਿਆ ਸੀ, ਨਾਸਰ ਕਿਸਾਨਾ ਨੂੰ ਨਾਲ ਲਿਜਾਂਦਾ। ਬਿਲਕੁਲ। ਫਿਰ ਮੇਰੀ ਇੱਕ ਗੱਲ ਹੋਰ ਮੈਨੂੰ ਸੁਣਨ ਨੂੰ ਆਈ ਹੈ, ਮੈਂ ਦਾਵਾ ਨਹੀਂ ਕਰਦਾ ਕਿ ਨਾ ਉਹਨਾਂ ਨੇ, ਮਾਤਾ ਜੀ ਦੇ ਭਰਾ ਨੇ ਇਹ ਗੱਲ ਕਹੀ, ਅਸੀਂ ਮਾਤਾ ਨੂੰ ਪੈਸੇ ਵੀ ਦਿੱਤੇ ਨੇ, ਅਸੀਂ ਗਿਫਟ ਵੀ ਦਿੱਤੇ ਨੇ, ਪਰ ਪ੍ਰੋਪਰ ਉਹਨਾਂ ਤੱਕ ਪਹੁੰਚੇ ਨਹੀਂ। ਇਹ ਦੇਖੋ ਕਿ ਉਹ ਕੜੀ ਕੀ, ਕਿਹੜੇ ਬੰਦੇ ਨੇ ਸਾਈਡ ਤੇ ਕੀਤੇ ਆ। ਤੇ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਕਈ ਪੱਤਰਕਾਰ ਮੈਂ ਪੈਸੇ ਦਿੰਦੇ ਵੀ ਦੇਖੇ ਆ, ਪਰ ਇਹ ਨਹੀਂ ਪਤਾ ਕਿੰਨੇ ਆਏ ਆ ਕਿੰਨੇ ਨਹੀਂ। ਪਰ ਮੈਂ ਇੱਕ ਗੱਲ ਕਹਿਣੀ, ਮੈਂ ਜਦੋਂ ਗਗਨਦੀਪ ਸਿੰਘ ਰੰਧਾਵਾ ਤੇ ਮੈਂ ਮਿਲੇ ਸੀ ਪਹਿਲੀ ਵਾਰ ਮਾਤਾ ਨੂੰ, ਉੱਥੇ ਮੈਂ ਇਹ ਗੱਲ ਕਹੀ ਸੀ, ਕਿਉਂਕਿ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਮਾਤਾ ਦਾ ਪਰਿਵਾਰ ਲੱਭ ਜਾਣਾ, ਲੱਭਣ ਦੀ ਕੋਸ਼ਿਸ਼ ਕਰਨੀ। ਮੈਂ ਤਾਂ ਗਿਆ ਸੀ ਫਿਰੋਜ਼ਪੁਰ ਦੀ, ਮੈਂ ਤਾਂ ਭੂਆ ਮੰਨ ਲਈ ਸੀ। ਮੈਂ ਵੀਡੀਓ ਕਾਲ 'ਚ ਅੱਜ ਵੀ ਕਹਿਣਾ, ਜੇਕਰ ਤੁਹਾਡਾ ਪਰਿਵਾਰ ਨਹੀਂ ਸੀ ਮਿਲਾਉਂਦਾ, ਅਪਣਾਉਂਦਾ, DNA ਟੈਸਟ ਕਰਾਉਣਾ, ਤੁਸੀਂ ਮੇਰੀ ਭੂਆ ਹੋ, ਮੈਂ ਤੁਹਾਨੂੰ ਇੰਡੀਆ ਬੁਲਾਵਾਂਗਾ ਤੁਹਾਡੇ ਚੈਨਲ ਥਰੂ, ਮੇਰੇ ਕੋਲ ਵਿਦ ਵੀਡੀਓ ਹੈ, ਮੈਂ ਤੁਹਾਨੂੰ ਦਿਆਂਗਾ। ਹਾਂ, ਵੀਡੀਓ ਤਾਂ ਅਸੀਂ ਲਵਾਂਗੇ ਨਾ, ਵੀਡੀਓ ਦੇ ਵਿੱਚ ਤਾਂ ਸਾਰਾ ਕਲੀਅਰ ਹੋਣਾ। ਬਾਕੀ ਇਹ ਗੱਲ ਹੈ ਕਿ ਜਿੱਦਾਂ ਵੀ ਹੋਇਆ, ਬੜਾ ਮਾੜਾ, ਬਹੁਤ ਦੁੱਖ ਲੱਗਿਆ। ਅੱਗੇ ਕੀ ਕਰੋਗੇ ਹੁਣ? ਅੱਗੇ ਕੀ ਕਰੋਗੇ? ਆਪਾਂ ਗੱਲ ਨੂੰ ਛੇਤੀ, ਕਿਉਂਕਿ ਕਾਫੀ ਲੰਮੀ ਗੱਲ ਹੋ ਗਈ ਆ, ਅੱਗੇ ਕੀ ਕਰੋਗੇ? ਕੀ ਤੁਸੀਂ ਕੋਈ ਹੈਲਪ ਕਰੋਗੇ ਵਿੱਚ? ਮੈਂ ਤਾਂ ਦੇਖੋ ਜੀ, ਮੈਂ ਤਾਂ ਅੱਜ ਵੀ ਚੈਨਲ ਦੇ ਥਰੂ ਕਹਿਣਾ ਚਾਹੁੰਦਾ, ਸਭ ਤੋਂ ਪਹਿਲਾਂ ਮੈਂ ਮਿਲਿਆ ਸੀ, ਉਹਦੇ 'ਚ ਇੱਕ ਗੱਲ ਅਸੀਂ ਕਹੀ ਸੀ ਕਿ ਮਾਤਾ ਦੀ ਜੇਕਰ ਇੰਡੀਆ ਨੇ ਕਿਸੇ ਹੈਲਪ ਕਰਨੀ ਹੋਵੇ, ਕਿਉਂਕਿ ਮਾਤਾ ਫਿਰੋਜ਼ਪੁਰ ਦੀ ਹੈ, ਤੇ ਮੇਰਾ ਮੋਬਾਈਲ ਨੰਬਰ ਮੈਂ ਉਹਦਾ ਬੋਲਿਆ ਸੀ ਉਦੋਂ। ਮੈਂ ਕਿਹਾ ਜੇ ਪਾਕਿਸਤਾਨ 'ਚ ਕਿਸੇ ਨੇ ਕਰਨੀ ਹੋਈ ਕਿ ਮਾਤਾ ਦੇ ਬਹੁਤ ਬੁਰੇ ਹਾਲਾਤ ਨੇ, ਤੇ ਗਗਨਦੀਪ ਸਿੰਘ ਰੰਧਾਵਾ ਦਾ ਨੰਬਰ ਬੋਲਿਆ। ਪਰ ਥੱਲੇ ਕਮੈਂਟ ਕੀ ਆ ਰਿਹਾ, ਇਹ ਬੰਦੇ ਪੈਸੇ ਤੇ ਭੁੱਖੇ ਆ, ਇਹ ਪੈਸਾ ਖਾ ਰਿਹਾ। ਉਹ ਭਲੇ ਮਾਨਸੋ, ਅਸੀਂ ਸਿਆਲ ਦੇ 11ਵੇਂ ਮਹੀਨੇ ਮਿਲੇ ਸੀ, ਜੈਕਟਾਂ ਪਾਈਆਂ ਹੋਈਆਂ ਸੀ, ਪੁਰਾਣੀ ਵੀਡੀਓ। ਮੈਂ ਇਸ ਲਈ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ, ਮੈਂ ਇਸ ਲਈ ਮੀਡੀਆ ਸਾਹਮਣੇ ਆਉਣਾ ਨਹੀਂ ਸੀ ਚਾਹੁੰਦਾ। ਮੈਂ ਇਸ ਲਈ ਆਇਆ ਕਿ ਜਿਹੜੀ ਕਹਾਣੀ ਐਡੀ ਸੋਹਣੀ ਅਸੀਂ ਟੀਮ ਵਰਕ ਕੀਤਾ ਸੀਗਾ, ਤਿੰਨਾਂ ਭਰਾਵਾਂ ਨੇ, ਗਗਨਦੀਪ ਸਿੰਘ ਰੰਧਾਵੇ ਨੇ, ਦਲਜੀਤ ਸਿੰਘ ਨੇ, ਚੌਥਾ ਸਾਡਾ ਵੀਰ ਬੈਠਾ ਹੈ ਪੱਤਰਕਾਰ ਵੀਰ, ਪੰਜਵਾਂ ਮੈਂ ਸੀਗਾ, ਜਿਹੜੀ ਸਾਡੀ ਗੱਲਬਾਤ ਚੱਲੀ ਇੱਕ ਸੋਹਣੇ ਤਰੀਕੇ ਨਾਲ ਮਿਲਦੇ, ਸਾਰਿਆਂ ਦੇ ਸਵਾਲਾਂ ਦੇ ਜਵਾਬ ਮਿਲ ਜਾਂਦੇ। ਸਾਨੂੰ ਵੀ ਖੁਸ਼ੀ ਹੁੰਦੀ, ਸਾਡੇ ਦਿਲ ਨੂੰ ਸਕੂਨ ਮਿਲਦਾ ਕਿ ਅਸੀਂ ਵਿਛੜੇ ਪਰਿਵਾਰ ਨਾਲ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਮੈਂ ਨਾਸਰ ਕਿਸਾਨਾ ਦੀ ਵੀਡੀਓ ਦੇਖੀ, ਕਹਿੰਦਾ ਅਸੀਂ ਹੋਰ ਕਈਆਂ ਨੂੰ ਮਿਲਾਉਣਾ ਸੀ, ਮਿਲਾ ਵੀ ਰਹੇ, ਪਰ ਦਿਲ ਟੁੱਟ ਗਿਆ ਸਾਡਾ ਵੀ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਰਾਤੋਂ ਰਾਤ ਜਿਹੜਾ ਵਿਰਕੇ ਕਿੱਥੋਂ ਆ ਗਿਆ, ਕੀ ਉਹਨੂੰ ਕੀ ਇਹੋ ਜੀ ਲੋੜ ਪੈ ਗਈ ਕਿ ਉਹਨੇ ਸਾਰਿਆਂ ਨੂੰ ਯਾਰ ਪਾਸੇ ਕਰਤਾ, ਸਾਰਿਆਂ ਦੇ ਸੁਪਨੇ ਤੋੜਤੇ। ਮੈਂ ਵੀਡੀਓ ਥੱਲੇ ਕਮੈਂਟ ਦੇਖੇ, ਪਰਿਵਾਰ ਕਿੱਦਾਂ ਮਿਲਿਆ ਤੁਸੀਂ ਦੱਸਿਆ ਨਹੀਂ, ਤੁਸੀਂ ਵੀਡੀਓ ਨਹੀਂ ਪਾਈ। ਮੈਂ ਨਾਸਰ ਕਿਸਾਨਾ ਜੀ ਦੀ ਵੀਡੀਓ ਦੇਖੇ ਮੇਰਾ ਮਨ ਭਰ ਆਇਆ, ਮੈਂ ਤਾਂ ਤੁਹਾਨੂੰ ਸੱਦਿਆ ਕਿ ਮੈਂ ਤੁਹਾਨੂੰ ਸਾਰੀ ਸਟੋਰੀ ਸ਼ੁਰੂ ਤੋਂ ਦੱਸਾਂ। ਪਰ ਜੇਕਰ ਲਾਸਟ 'ਚ ਇੱਕ ਗੱਲ ਕਹਾਂਗਾ, ਜੇਕਰ ਮੇਰੇ ਤੇ ਗਗਨਦੀਪ ਸਿੰਘ ਰੰਧਾਵੇ ਤੇ 1 ਰੁਪਈਏ ਦਾ ਹੀ ਸਬੂਤ ਕਰਾ ਦਿਓ, 1 ਰੁਪਈਏ ਦਾ ਲੱਖ ਰੁਪਈਆ ਦੇਣ ਨੂੰ ਤਿਆਰ। ਬਿਲਕੁਲ। ਇਹ ਸੀ ਸਰਦਾਰ ਜੱਸਾ ਸਿੰਘ। ਤੁਸੀਂ ਦੇਖਿਆ ਕਿ ਖੇਤ 'ਚ ਅਸੀਂ ਮਿਲੇ ਆ, ਤੂੜੀ ਬਣਾ ਰਹੇ ਸੀ, ਕਣਕ ਵੱਢੀ ਹੈ, ਉਧਰੋਂ ਸਬਜ਼ੀਆਂ ਲੱਗੀਆਂ ਨੇ। ਪਰ ਇਹ ਗੱਲ ਕਲੀਅਰ ਕਰਨੀ ਜ਼ਰੂਰੀ ਸੀ, ਮੈਨੂੰ 3-4 ਦਿਨ ਦੇ ਇਹ ਲੱਭ ਰਹੇ ਸੀ, ਫੋਨ ਕਰ ਰਹੇ ਸੀ, ਤੇ ਇਸ ਐਪੀਸੋਡ ਦੇ ਵਿੱਚ ਇਹ ਸ਼ਖਸੀਅਤ ਜਿਹੜੀ ਹੈ, ਇਹਨਾਂ ਦਾ ਇਹ ਦਾਵਾ ਹੈ ਕਿ ਮੈਂ ਸਭ ਤੋਂ ਪਹਿਲਾਂ ਮਿਲਿਆ ਤਾਜ ਬੀਬੀ ਨੂੰ। ਤਾਂ ਇਹਨਾਂ ਨੇ ਨਾਮ ਵੀ ਰੱਖਿਆ ਕਿ ਜੇ ਉਦੋਂ ਪਹਿਲਾਂ ਕੋਈ ਮਿਲਿਆ ਹੋਵੇ ਹਿੰਦੁਸਤਾਨ ਦਾ ਬੰਦਾ ਤਾਂ ਇਹ ਲੱਖ ਰੁਪਈਆ ਦੇਣ ਨੂੰ ਵੀ ਤਿਆਰ ਨੇ। ਦਾਵਾ ਕਿੰਨਾ ਕੁ ਸੱਚਾ ਹੈ ਇਹ ਤੁਸੀਂ ਵੀ ਦੱਸ ਦਿਓ ਕਮੈਂਟ ਥੱਲੇ। ਪਰ ਇਸ ਵੀਰ ਦਾ ਵੀ ਉਹੀ ਰੋਸ ਹੈ ਕਿ ਅਸੀਂ ਟੀਮ ਵਰਕ ਕੀਤਾ ਸੀਗਾ, ਚਾਹੇ ਉਹ ਦਲਜੀਤ ਸੀ, ਚਾਹੇ ਉਹ ਤਾਜ ਬੀਬੀ ਦੇ ਭਰਾ ਸੀਗੇ, ਜਾਂ ਉਹ ਮੈਂ ਸੀ, ਜਿੰਨਾ ਕੁ ਕੰਮ ਇੱਥੋਂ ਹੋ ਸਕਿਆ, ਜਾਂ ਉਹ ਫਿਰ ਪਾਕਿਸਤਾਨ 'ਚ ਬੈਠੇ ਜਿਹੜੇ ਸਾਡੇ ਵੀਰ ਸੀਗੇ ਉਹ ਵਰਕ ਕਰ ਰਹੇ ਸੀਗੇ, ਚਾਹੇ ਨਾਸਰ ਕਿਸਾਨਾ ਹੋਣੀ ਸੀਗੇ ਜਾਂ ਦੂਜੇ ਗਗਨਵੀਰ ਸੀਗਾ, ਗਗਨਦੀਪ ਸਿੰਘ ਰੰਧਾਵਾ ਸੀਗਾ। ਉਹਨਾਂ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਸੀ, ਪਰ ਇੱਕ ਸ਼ਖਸੀਅਤ ਨੇ ਆ ਕੇ ਇਸ ਸਾਰੇ ਕੰਮ ਦਾ ਤਮਾਮ ਕਰਤਾ। ਤਾਂ ਹੀ ਦੋਹਾਂ ਪੰਜਾਬਾਂ ਦੇ ਆਵਾਮ ਤੇ ਸਾਡੇ ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਦਿਲ ਟੁੱਟੇ ਨੇ। ਜੇ ਕਿਤੇ 65-70 ਸਾਲ ਪੁਰਾਣਾ ਰਿਸ਼ਤਾ ਜੁੜ ਜਾਂਦਾ ਤਾਂ ਸਾਨੂੰ ਕਿੰਨਾ ਚਾਅ ਚੜ੍ਹਨਾ ਸੀ, ਕਿੰਨੀ ਉਸ ਦਿਨ ਸਾਨੂੰ ਖੁਸ਼ੀ ਦੀ ਨੀਂਦ ਆਉਣੀ ਸੀਗੀ। ਸੋ ਇਸ ਵੀਡੀਓ ਤੋਂ ਬਾਅਦ ਤੁਹਾਡਾ ਰਿਐਕਸ਼ਨ ਕੀ ਹੈ, ਸਾਨੂੰ ਉਮੀਦ ਰਹੇਗੀ। ਆਪਾਂ ਦੋਹਾਂ ਦੇਸ਼ਾਂ ਦੀ ਸਾਂਝ ਵਧਾਉਣੀ ਹੈ,
ਇਹ ਜਿਹੜੀ ਲੀਕ ਖਿੱਚੀ ਗਈ ਆ ਉਸ ਸਮੇਂ ਦੇ ਸਿਆਸੀ ਲੋਕਾਂ ਨੇ ਲੀਕ ਖਿੱਚੀ ਆ, ਪਰ ਸਾਡੀ ਜ਼ੁਬਾਨ ਇੱਕ ਆ, ਸਾਡਾ ਖਾਣ ਪੀਣ ਇੱਕ ਆ, ਸਾਡੀ ਸੋਚ ਸਮਝ ਇੱਕ ਆ। ਇਸ ਕਰਕੇ ਅਸੀਂ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਬਰਕਰਾਰ ਰੱਖਣਾ ਹੈ ਤਾਂ ਕਿ ਤਲਖੀ ਨਾ ਵਧੇ। ਤੁਹਾਡੇ ਮੈਸੇਜ ਵੀ ਉਸ ਪਿਆਰ ਨੂੰ ਬਰਕਰਾਰ ਰੱਖਣ ਦਾ ਸਬੂਤ ਹੁੰਦੇ ਨੇ। ਇਸ ਕਰਕੇ ਤਲਖੀ ਭਰੇ ਮੈਸੇਜ ਨਾ ਭੇਜਿਆ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਵੀਡੀਓ ਲੰਬੀ ਹੋ ਗਈ ਸੀ, ਮਾਫੀ ਚਾਹੁੰਦੇ ਆ। ਵੀਡੀਓ ਸਾਰੀ ਜ਼ਰੂਰ ਦੇਖਿਆ ਕਰੋ ਤੇ ਜੁੜੇ ਰਹੋ ਸਾਡੇ ਨਾਲ। ਨਵੀਆਂ ਵੀਡੀਓ ਤੇ ਨਵੇਂ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜੇ ਰਹਾਂ ਕਰਾਂਗੇ।